ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਜ਼ਰੀਏ ਇਸ ਸਮੇਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਅੱਗੇ ਵਧਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਲਓ ਜੀ, ਸਭ ਤੋਂ ਪਹਿਲਾਂ ਕਰੀਏ ਆਪਾਂ ਧੰਨਵਾਦ ਅੱਜ ਦੇ ਸਪਾਂਸਰਸ ਦਾ, ਫਿਰ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਕਰ ਸਕਦੇ ਹੋ 4082722500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇਕਰ ਕਿਸੇ ਵੀ ਕਿਸਮ ਦੀ ਇਮੀਗ੍ਰੇਸ਼ਨ ਦੇ ਸੰਬੰਧੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਜੇ ਟਰਕੀਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀਐਨ ਲਿਊਬ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਨਵੇਂ ਪੁਰਾਣੇ ਟਾਇਰ ਖਰੀਦਣੇ ਨੇ ਜਾਂ ਫਿਰ ਟਰੱਕ ਵਾਸ਼ ਕਰਾਉਣਾ ਹੈ, ਆਇਲ ਚੇਂਜ ਕਰਵਾਉਣਾ ਹੈ ਜਾਂ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਵਾਉਣਾ ਹੈ, ਨਿੰਮਾ ਸਹੂਤਾ ਹੋਣਾ ਨਾਲ ਸੰਪਰਕ ਕਰੋ। ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਡੇ ਅੱਜ ਦੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਵਧਦੇ ਹਾਂ ਜੀ ਖਬਰਾਂ ਦੇ ਵੱਲ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਪਹੁੰਚੀਏ ਤਾਂ ਇਹ ਖਬਰ ਹੈ ਜੀ ਵਕਫ ਸੋਧ ਬਿੱਲ ਨੂੰ ਲੈ ਕੇ। ਬੜਾ 2-3 ਦਿਨ ਤੋਂ ਲਗਾਤਾਰ ਕੇਂਦਰ ਦੇ ਵਿੱਚ ਵੀ ਇਹੀ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਗਾਤਾਰ ਬਹਿਸ ਹੋ ਰਹੀ ਸੀ ਇਸ ਤੇ, ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਇਸ ਸੋਧ ਬਿੱਲ ਨੂੰ ਚੁਣੌਤੀ ਮਿਲੀ ਹੈ ਜੀ। ਪਾਇਓ ਚਾਨਣਾ ਮੈਨੂੰ ਜੀ ਦੇਖੋ, ਇਹ ਤੇ ਸਾਫ਼ ਸੀ, ਇਹ ਤੇ ਤੈਅ ਸੀ ਕਿ ਇਹ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਬਿੱਲ ਨੇ ਪਾਸ ਹੋ ਜਾਣਾ ਹੈ, ਕਿਉਂਕਿ ਇਹ ਸਾਰੀ ਸੈਟਿੰਗ ਸੀ। ਮੈਂ ਅੱਗੇ ਵੀ ਕਹਿ ਰਿਹਾ ਕਿ ਬਈ ਚਾਹੇ ਜਨਤਾ ਦਲ ਯੂਨਾਈਟਿਡ ਦੀ ਗੱਲ ਕਰ ਲਓ, ਚਾਹੇ ਚੰਦਰਬਾਬੂ ਨਾਇਡੂ ਦੀ ਗੱਲ ਕਰ ਲਓ, ਚਾਹੇ ਜੇ ਆਪਾਂ ਜਯੰਤ ਚੌਧਰੀ ਦੀ ਗੱਲ ਕਰੀਏ, ਚਿਰਾਗ ਪਾਸਵਾਨ ਦੀ, ਇਹ ਸਾਰੇ ਹੀ ਇਸ ਵੇਲੇ ਭਾਜਪਾ ਦੇ ਰੰਗ 'ਚ ਰੰਗੇ ਗਏ। ਇਹ ਭਗਵੇਂ ਦੇ ਰੰਗ 'ਚ ਰੰਗੇ ਜਾ ਚੁੱਕੇ, ਜਿਹੜੇ ਮੁਸਲਮਾਨਾਂ ਦੀ ਵੋਟ ਤੇ ਹੁਣ ਤੱਕ ਰਾਜਨੀਤੀ ਕਰਦੇ ਰਹੇ। ਹੁਣ ਰਹਿ ਗਏ, ਦੇਖੋ ਬਿਹਾਰ ਦੇ ਵਿੱਚ ਤੇ ਇਲੈਕਸ਼ਨ ਹੈ ਤਾਂ ਲਾਲੂ ਯਾਦਵ ਦੇ ਧੜੇ ਨੂੰ, ਕਾਂਗਰਸ ਦੇ ਧੜੇ ਨੂੰ ਉੱਥੇ ਲਾਭ ਮਿਲ ਸਕਦਾ, ਕਿਉਂਕਿ 54 ਸੀਟਾਂ ਤੇ ਸਿੱਧਾ ਹੀ ਕਹਿ ਲਓ ਕਿ ਫਾਇਦਾ ਜਿਹੜਾ ਮੁਸਲਮਾਨ ਕਰ ਦਿੰਦੇ ਨੇ, ਉਹ ਡਿਸਾਈਸਿਵ ਰੋਲ ਅਦਾ ਕਰਦੇ ਨੇ। ਤਾਂ ਫਿਰ ਕਾਂਗਰਸ ਤੇ ਇਸ ਮੌਕੇ ਨੂੰ ਉੱਕੇਗੀ ਨਹੀਂ। ਇਦਾਂ ਹੀ ਜੇ ਆਪਾਂ ਦੇਖੀਏ ਤਾਂ ਅਖਿਲੇਸ਼ ਯਾਦਵ ਨੂੰ ਫਾਇਦਾ ਮਿਲ ਸਕਦਾ ਹੈ ਯੂਪੀ 'ਚ ਓਵਰਆਲ, ਖਾਸ ਤੌਰ ਤੇ ਵੈਸਟਰਨ ਯੂਪੀ ਦੇ ਵਿੱਚ ਜਯੰਤ ਚੌਧਰੀ ਨੁਕਸਾਨ ਕਰਵਾ ਬੈਠਾ। ਤੇ ਮੈਨੂੰ ਤਾਂ ਕਦੇ ਕਦੇ ਲੱਗਦਾ ਕਿ ਜਿਹੜਾ ਦਲਿਤ ਵੋਟਰ ਹੈ, ਐਸਸੀ ਵੋਟਰ ਹੈ, ਜੱਟ ਖਾਸ ਤੌਰ ਤੇ, ਕਿਤੇ ਉਹ ਵੀ ਅਲਾਈਡ ਨਾ ਹੋ ਜਾਵੇ ਯੂਪੀ ਦੇ ਵਿੱਚ, ਯਾਨੀ ਕਾਂਗਰਸ, ਮੁਸਲਮਾਨ ਤੇ ਜੱਟ ਵੋਟ ਇਕੱਠਾ ਨਾ ਹੋ ਜਾਵੇ, ਗੋਲਬੰਦ ਨਾ ਹੋ ਜਾਣ ਗੁਰਪ੍ਰੀਤ ਜੀ। ਕਿਉਂਕਿ ਮਾਹੌਲ ਐਸਾ ਹੈ, ਤੁਸੀਂ ਦੇਖਿਆ ਹੋਣਾ ਕਿ ਮੁਸਲਿਮ ਭਾਈਚਾਰੇ ਦੇ ਲੋਕ ਜਿਹੜੇ ਆ ਨਾ, ਉਹ ਨਾ ਸਿਰਫ ਇਹਦੇ ਤੇ ਔਖੇ ਆ ਬਲਕਿ ਪ੍ਰਦਰਸ਼ਨ ਕਰ ਰਹੇ ਆ। ਇਸ ਤੋਂ ਇਲਾਵਾ ਉਹ ਇਹ ਕਹਿ ਰਿਹਾ ਕਿ ਅਸੀਂ ਇਸ ਮਾਮਲੇ ਤੇ ਪਿੱਛੇ ਨਹੀਂ ਹਟਾਂਗੇ, ਪਿੱਛੇ ਨਹੀਂ ਝੁਕਾਂਗੇ, ਅਸੀਂ ਇਸ ਨੂੰ ਕਿਸਾਨੀ ਅੰਦੋਲਨ ਦੀ ਤਰ੍ਹਾਂ ਖੜਾ ਕਰ ਦਿਆਂਗੇ, ਉਹਦੇ ਤੋਂ ਮੋਟੀਵੇਸ਼ਨ ਲੈ ਕੇ ਅਸੀਂ ਝੁਕਾ ਦਿਆਂਗੇ ਕੇਂਦਰ ਸਰਕਾਰ ਨੂੰ। ਠੀਕ ਹੈ ਨਾ ਜੀ। ਤਾਂ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਰਾਜਨੀਤਿਕ ਮਾਹੌਲ ਬਣ ਗਿਆ, ਮੈਂ ਇਸ ਪਿੱਠ ਭੂਮੀ ਨੂੰ ਕਿਉਂ ਬੰਨਿਆ, ਇਸ ਭੂਮਿਕਾ ਨੂੰ ਕਿਉਂ ਬੰਨਿਆ, ਤਾਂ ਇੱਕ ਸਪਸ਼ਟ ਤੌਰ ਤੇ ਤਸਵੀਰ ਆਪਣੇ ਸਾਹਮਣੇ ਉੱਪਰ ਪੈਂਦੀ ਆ ਕਿ ਦਰਅਸਲ ਕੀ ਆ ਕਿ ਜਿਹੜੀ ਕਾਂਗਰਸ ਆ ਜਾਂ ਹੋਰ ਲਿਬਰਲ ਧਿਰਾਂ ਨੇ, ਉਹਨਾਂ ਵਾਸਤੇ ਇਸ ਮੁੱਦੇ ਨੂੰ ਹਰ ਪੱਖ ਤੋਂ ਚੁੱਕਣਾ ਬਹੁਤ ਲਾਜ਼ਮੀ ਹੋ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੁਸਲਿਮ ਵੋਟ ਹੈ ਉਸ ਨੂੰ ਗੋਲਬੰਦ ਕਰ ਲਿਆ ਜਾਵੇ, ਕਿਉਂਕਿ ਉਹ ਲਗਭਗ ਕਹਿ ਲਓ ਕਿ ਇਸ ਵੇਲੇ ਕਹਿ ਸਕਦੇ ਹਾਂ ਆਪਾਂ ਕਿ ਇੱਕ ਪਾਸੜ ਹੋ ਜਾਏਗੀ ਜਿਹੜਾ ਵੀ ਉਹਨਾਂ ਦੀ ਇਹ ਲੜਾਈ ਲੜੇਗਾ, ਚਾਹੇ ਉਹ ਸੜਕੀ ਲੜਾਈ ਹੋਵੇ, ਚਾਹੇ ਉਹ ਸੰਵਿਧਾਨਕ ਲੜਾਈ ਹੋਵੇ, ਚਾਹੇ ਉਹ ਕਿਸੇ ਕਿਸਮ ਦੀ ਲੜਾਈ ਹੋਵੇ। ਤਾਂ ਬਹਰਹਾਲ ਫਿਰ ਆਪਾਂ ਇਹ ਦੇਖਦੇ ਹਾਂ ਕਿ ਕਾਂਗਰਸ ਨੇ ਇਹਦੇ ਵਿੱਚੋਂ ਲਾਭ ਜਿਹੜਾ ਉਹ ਤੱਕਣਾ ਹੀ ਸੀ, ਚੱਕਣਾ ਹੀ ਸੀਗਾ। ਤਾਂ ਉਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਹੈ ਜਿਹੜਾ ਉਹ ਚਲਾ ਗਿਆ ਸੁਪਰੀਮ ਕੋਰਟ 'ਚ, ਓਵੈਸੀ ਚਲਾ ਗਿਆ। ਤਾਂ ਸਾਫ਼ ਹੈ ਕਿ ਇਸ ਕਾਨੂੰਨ ਨੂੰ, ਕਿਉਂਕਿ ਕਾਨੂੰਨ ਦਾ ਆਪਾਂ ਕਹਿ ਲਈਏ ਵੈਸੇ ਤੇ ਸ਼ਬਦ ਇਸਤੇਮਾਲ ਨਹੀਂ ਕਰਦੇ, ਪਰ ਕਾਨੂੰਨ ਦਾ ਹੁਣ ਤੇ ਰੂਪ ਇਹਨੇ ਲੈ ਹੀ ਲੈਣਾ, ਕਿਉਂਕਿ ਜਦੋਂ ਸਦਨ 'ਚ ਪੇਸ਼ ਹੁੰਦਾ ਉਹ ਬਿੱਲ ਹੁੰਦਾ। ਬਿੱਲ ਜਦੋਂ ਲੋਕ ਸਭਾ ਤੇ ਰਾਜ ਸਭਾ 'ਚੋਂ ਪਾਸ ਹੋ ਕੇ ਮੋਹਰ ਲੱਗ ਜਾਂਦੀ ਹੈ ਰਾਸ਼ਟਰਪਤੀ ਦੀ, ਤਾਂ ਉਹ ਕਾਨੂੰਨ ਬਣ ਜਾਂਦਾ। ਤਾਂ ਕਾਨੂੰਨ ਲਗਭਗ ਬਣ ਗਿਆ, ਕਿਉਂਕਿ ਰਾਸ਼ਟਰਪਤੀ ਸਾਹਿਬ ਨੇ ਤੇ ਮੋਹਰ ਜਾੜੀ ਤੇ ਨਹੀਂ ਆ ਨਾ। ਤਾਂ ਬਹਰਹਾਲ ਗੁਰਪ੍ਰੀਤ ਜੀ, ਇਹੋ ਹੀ ਇੱਕ ਵੱਡਾ ਮੁੱਦਾ ਬਚਦਾ ਹੁਣ ਕਿ ਕੀ ਸੁਪਰੀਮ ਕੋਰਟ
ਇਸ ਕਾਨੂੰਨ ਨੂੰ ਰੱਦ ਕਰੇਗੀ, ਕਿਉਂਕਿ ਲੌਜੀਕਲੀ ਜੇ ਆਪਾਂ ਦੇਖੀਏ ਤਾਂ ਜਿਹੜੀਆਂ ਧਿਰਾਂ ਇਸ ਵੇਲੇ ਵਿਰੋਧ ਦੇ ਵਿੱਚ ਆ ਤਾਂ ਉਹ ਕਹਿ ਰਹੀਆਂ ਕਿ ਇਹ ਆਰਟੀਕਲ 25 ਆਰਟੀਕਲ 26 ਦਾ ਉਲੰਘਣ ਹੈ। ਇਸ ਤੋਂ ਇਲਾਵਾ ਇਹ 14 ਆਰਟੀਕਲ ਦਾ ਵੀ ਉਲੰਘਣ ਆ। ਤਾਂ ਇਹ ਆਰਟੀਕਲ ਇਸ ਤਰ੍ਹਾਂ ਦੇ ਆ ਕਿ ਜੇ ਮੰਨ ਲਓ ਕੋਈ ਵੀ ਕਾਨੂੰਨ ਬਣਾਉਂਦਾ ਹੈ ਸਦਨ, ਜੇ ਇਹਨਾਂ ਦੀ ਵਾਇਲੇਸ਼ਨ ਹੁੰਦੀ ਆ, ਜੇ ਵਾਇਲੇਸ਼ਨ ਹੁੰਦੀ ਆ ਦੈਨ ਉਹ ਕਾਨੂੰਨ ਰੱਦ ਹੋ ਜਾਂਦਾ ਹੈ। ਪਰ ਇਸ ਲੜਾਈ ਨੂੰ ਲੜਿਆ ਕਿਸ ਤਰ੍ਹਾਂ ਜਾਏਗਾ ਕਾਨੂੰਨੀ ਪੱਖ ਤੋਂ, ਇਹ ਵੇਖਣਾ ਅਹਿਮ ਹੋ ਜਾਏਗਾ। ਤੇ ਰਹੀ ਗੱਲ ਕਿ ਤੁਸੀਂ ਦੇਖੋ ਇਹਨਾਂ ਨੇ ਦਿਨ ਕਿੱਦਣ ਦਾ ਚੁਣਿਆ ਸੀਗਾ, 2-3, ਤਾਂ ਤੁਸੀਂ ਦੇਖੋ ਚਲਾਕੀ ਕਿ ਜਿਸ ਦਿਨ ਟੈਰਿਫ ਲੱਗ ਰਹੇ ਸਨ, ਚਾਚਾ ਟਰੰਪ ਇਹਨਾਂ ਨੂੰ ਟੈਰਿਫ ਦਾ ਇੱਕ ਗਿਫਟ ਦੇ ਰਿਹਾ ਸੀ, ਤੈਨੂੰ ਤੋਹਫਾ ਮੇਰੇ ਵੱਲੋਂ ਨਹੀਂ, ਤੇਰੇ ਵਿਆਹ ਤੇ ਇੱਕ ਗੀਤ ਕੁੜੇ, ਉਹ ਤੋਹਫਾ ਦੇ ਰਿਹਾ ਸੀਗਾ। ਤਾਂ ਉਸ ਵੇਲੇ ਦਿਨ ਚੁਣਿਆ, ਯਾਨੀ ਜਦੋਂ ਗੁਣਾ, ਗਣਿਤ, ਜੋੜ, ਘਟਾਓ, ਤਕਸੀਮ, ਅਲਜਬਰਾ ਸਭ ਕੁਝ ਜਿਹੜਾ ਟੈਰਿਫ ਦੇ ਵਿੱਚ ਵੇਖਣਾ ਸੀਗਾ ਕਿ ਇੱਕ ਆਮ ਇੰਡੀਅਨ ਤੇ ਦਾ ਕੀ ਭਾਰ ਪਊਗਾ, ਉਸ ਵੇਲੇ ਇਹਨਾਂ ਨੇ ਵਕਫ ਸੋਧ ਬਿੱਲ ਲਿਆ ਕੇ ਕਹਿ ਲੋ ਕਿ ਸਾਰਾ ਧਿਆਨ ਜਿਹੜਾ ਮੁਲਕ ਦਾ ਸੀ, ਆਵਾਮ ਦਾ ਸੀ, ਉਹਨੂੰ ਡਾਇਵਰਟ ਕਰ ਦਿੱਤਾ। ਗੁਰਪ੍ਰੀਤ ਜੀ ਜੀ, ਸੋ ਇਹ ਖੇਡ ਹੀ ਸਾਰਾ ਪ੍ਰੋਪੇਗੈਂਡੇ ਦਾ, ਕਿੱਥੇ ਇੱਕ ਗੱਲ ਰੱਖਣੀ ਆ, ਕਿੱਥੇ ਕਿ ਇਸ ਗੱਲ ਨੂੰ ਘੁਮਾਉਣਾ ਹੈ, ਉਹ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਦੇ ਲਈ ਟੀਮਾਂ ਵੀ ਤਕੜੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਨੇ। ਸੋ ਅੱਗੇ ਚੱਲੀਏ ਜੀ, ਸੁਖਬੀਰ ਬਾਦਲ ਹੋਣੀ NIA ਦਾ ਦਖਲ ਮੰਗ ਰਹੇ ਨੇ, ਇਹ ਸਿਕਿਉਰਿਟੀ ਦੇ ਮਾਮਲੇ 'ਚ ਹੀ ਮੰਗ ਰਹੇ ਨੇ? ਨਹੀਂ ਨਹੀਂ, ਦੇਖੋ ਤੁਹਾਨੂੰ ਪਤਾ ਹੀ ਹੈ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ ਸੀ ਪਿਛਲੇ ਦਿਨੀ। ਜੀ ਅੱਛਾ, ਜਿਸ ਦਿਨ ਜ਼ਮਾਨਤ ਮਿਲੀ ਸੀ ਤੁਸੀਂ ਇੱਕ ਗੱਲ ਵੇਖੀ ਹੋਣੀ ਆ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ, ਯਾਦ ਹੈ ਤੁਹਾਨੂੰ ਜਿਸ ਦਿਨ ਮੈਂ ਆਪਣਾ ਪਰਸਨਲ ਓਪੀਨੀਅਨ ਦਿੱਤਾ ਸੀਗਾ, ਤੁਹਾਨੂੰ ਯਾਦ ਹੋਣਾ ਜੀ 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 ਕਿ ਅਕਾਲੀ ਦਲ ਸ਼ਾਇਦ ਇੱਕ ਹਾਲੇ ਵੀ ਓਪਰਚੁਨਿਟੀ ਜਿਹੜੀ ਹੈ ਉਹ ਗ੍ਰੈਬ ਕਰ ਸਕਦਾ ਹੈ, ਉਸਨੂੰ ਕੈਸ਼ ਕਰ ਸਕਦਾ ਹੈ। ਪਰ ਚਲੋ ਉਹ ਨਜ਼ਰੀਆ ਹੁੰਦਾ, ਮੇਰਾ ਆਪਣਾ ਨਜ਼ਰੀਆ ਹੈ, ਅਕਾਲੀ ਦਲ ਨੇ ਸਟ੍ਰੈਟਜੀਕਲੀ ਆਪਣੇ ਢੰਗ ਨਾਲ ਅੱਗੇ ਵਧਣਾ ਹੈ। ਤਾਂ ਉਹਨਾਂ ਨੇ ਜਦੋਂ ਜ਼ਮਾਨਤ ਹੋਈ ਸੀ ਤਾਂ ਉਸ ਜ਼ਮਾਨਤ ਦਾ ਵਿਰੋਧ ਕੀਤਾ ਸੀਗਾ। ਮੈਂ ਤੁਹਾਨੂੰ ਕਿਹਾ ਸੀਗਾ ਨਾ ਕਿ ਜਿਸ ਤਰ੍ਹਾਂ ਆਪਾਂ ਅੱਗੇ ਵੇਖਿਆ ਕਿ ਭਾਈ ਜਿਸ ਤਰ੍ਹਾਂ ਮਜੀਠੀਏ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ, ਜਿਸ ਤਰ੍ਹਾਂ ਜੇ ਆਪਾਂ ਵੇਖੀਏ ਤਾਂ ਇਹਨਾਂ ਦੇ ਬੰਦਿਆਂ ਨੇ ਪੱਗ ਲਾਈ, ਤਾਂ ਉਹ ਸਾਰੀਆਂ ਚੀਜ਼ਾਂ ਜੋ ਮਤਲਬ ਕਿ ਹਮਦਰਦੀ ਜੋੜ ਸਕਦੀਆਂ ਸੀਗੀਆਂ ਸੁਖਬੀਰ ਸਿੰਘ ਬਾਦਲ ਦੇ ਨਾਲ, ਉਹਨਾਂ ਸਾਰੀਆਂ ਗੱਲਾਂ ਨੂੰ ਪਲਟ ਦਿੱਤਾ। ਯਾਦ ਹੈ ਨਾ ਤੁਹਾਨੂੰ? ਹੁਣ ਕੀ ਹੈ ਕਿ ਇਹਨਾਂ ਨੇ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ। ਗੁਰਪ੍ਰੀਤ ਜੀ, ਫੈਸਲਾ ਸ਼ਾਇਦ ਇਹ ਆ ਕਿ ਭਾਈ ਹੁਣ ਇੱਕ ਤਰ੍ਹਾਂ ਨਾਲ ਇਸ ਮਾਮਲੇ ਨੂੰ ਖਿੱਚ ਕੇ ਖੜਿਆ ਜਾਵੇ ਹਾਈ ਕੋਰਟ ਦੇ ਵਿੱਚ, ਤੇ ਹਾਈ ਕੋਰਟ 'ਚ ਜਾ ਕੇ ਇਹ ਕਿਹਾ ਜਾਵੇ ਕਿ ਇਸ ਮਾਮਲੇ ਨੂੰ ਇਨਵੈਸਟੀਗੇਟ ਠੀਕ ਢੰਗ ਨਾਲ ਨਹੀਂ ਕੀਤਾ ਗਿਆ। ਮਤਲਬ ਕਿ ਜਿੱਦਾਂ ਹੁਣ ਆਪਾਂ ਇਹਨਾਂ ਦੇ ਬੁਲਾਰਿਆਂ ਦੇ ਮੁਖਾਰਬਿਨ ਤੋਂ ਸੁਣਿਆ, ਇਹਨਾਂ ਦੇ ਮੂੰਹੋਂ ਸੁਣਿਆ ਕਿ ਦੇਖੋ ਜੀ ਗੱਲ ਇਹ ਆ ਕਿ ਇਹਨਾਂ ਨੇ ਕੇਸ ਕਮਜ਼ੋਰ ਕਰ ਦਿੱਤਾ, ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਤੇ FIR ਨਹੀਂ ਕੀਤੀ, ਸੁਖਬੀਰ ਸਿੰਘ ਬਾਦਲ ਦੇ ਬਿਆਨ ਤੱਕ ਦਰਜ ਨਹੀਂ ਹੋਏ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਗੁੱਥਮ ਗੁੱਥੀ ਹੁੰਦਿਆਂ ਇਹ ਫਾਇਰ ਹੋਇਆ, ਯਾਨੀ ਇਸ ਮਾਮਲੇ ਨੂੰ ਨਾ ਤਾਂ ਕੋਈ ਸਾਜ਼ਿਸ਼ ਦਾ ਹਿੱਸਾ ਦੱਸਿਆ, ਨਾ ਕੋਈ ਚੱਜ ਦੀ ਰਿਕਵਰੀ ਬਣਾਈ। ਮਤਲਬ ਕਿ ਇਹਨਾਂ ਦੇ ਗਰਾਊਂਡਸ ਆਪਣੇ ਪੱਧਰ ਤੇ ਆਪਣੇ ਪੱਖ ਤੋਂ ਇਹ ਤਾਰਕਿਕ ਤਰੀਕੇ ਨਾਲ ਰੱਖ ਰਹੇ ਨੇ। ਤਾਂ ਇਹਨਾਂ ਦਾ ਜਿਹੜਾ ਉੱਥੇ ਕਹਿ ਲੋ ਪੱਖ ਹੈ, ਹਾਈ ਕੋਰਟ ਨੇ ਹੁਣ ਸੁਣਿਆ ਤਾਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ। ਪੰਜਾਬ ਸਰਕਾਰ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਤਾਂ ਉਹਦੇ ਵਿੱਚ ਹੁਣ ਜਾ ਕੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਸ ਗੱਲ ਤੇ ਕਾਨੂੰਨੀ ਭੇੜ ਹੋਵੇਗਾ ਗੁਰਪ੍ਰੀਤ ਜੀ ਕਿ ਕੀ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਪੁਖਤਾ ਹੈ। ਕੋਰਟ ਨੂੰ ਚੈੱਕ ਕਰੇਗਾ ਕਿ ਕੀ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਹੀ ਹੋਈ ਆ। ਜੇ ਉਹ ਸਹੀ ਹੋਈ ਹੈ ਇਨਵੈਸਟੀਗੇਸ਼ਨ ਤਾਂ ਫਿਰ ਤਾਂ ਠੀਕ ਆ, ਜੇ ਨਹੀਂ ਤਾਂ ਹੋ ਸਕਦਾ ਹੈ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਕੋਈ ਆਰਡਰ ਪਾਸ ਕਰ ਦੇਵੇ। ਤੇ ਇਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜਾਂ ਤਾਂ NIA ਜਿਹੜੀ ਹੈ ਉਸਨੂੰ ਇਨਵੈਸਟੀਗੇਸ਼ਨ ਦਿੱਤੀ ਜਾਵੇ ਜਾਂ CBI ਨੂੰ। ਤੇ ਵੈਸੇ ਕਮਾਲ ਦੀ ਗੱਲ ਹੈ ਕਿ ਜੇ ਮੰਨ ਲਓ ਕੱਲ ਨੂੰ ਸੁਖਬੀਰ ਸਿੰਘ ਬਾਦਲ ਦੇ ਪਿੱਛੇ ED ਲੱਗ ਜਾਵੇ ਤੇ ਇਹਨਾਂ ਨੇ ਕਹਿਣਾ ਕਿ ਕੇਂਦਰੀ ਏਜੰਸੀਆਂ ਬਦਲਾਖੋਰੀ ਕਰਦੀਆਂ, ਤਾਂ ਆਪੋ ਆਪਣਾ ਤਕਾਜ਼ਾ ਹੁੰਦਾ ਹੈ ਨਾ ਜੇ ਆਪਾਂ ਦੇਖੀਏ ਸਿਆਸਤ ਦੇ ਵਿੱਚ। ਜੀ ਜੀ, ਸੋ ਇਹ ਤਾਂ ਹੈ। ਪਰ ਆਪਾਂ ਚਲੀਏ ਜੀ ਅਗਲੀ ਖਬਰ ਤੇ। ਇੰਸਟਾ ਕੁਈਨ ਬੀਬੀ ਜਿਹੜੀ ਪੁਲਿਸ ਮੁਲਾਜ਼ਮ ਸੀ ਜਿਹਨੂੰ ਬਠਿੰਡਿਓਂ ਗ੍ਰਿਫਤਾਰ ਕੀਤਾ ਗਿਆ ਸੀ, ਉਹ ਤਾਂ ਚੰਗੀ ਨਮੋਸ਼ੀ ਚ ਪਾ ਰਹੀ ਹੈ ਪੁਲਿਸ ਨੂੰ। ਉਧਰ ਕਹੀ ਜਾਂਦੇ ਸੀ ਵੀ ਇਹ ਮੇਰੀ ਵੱਡੇ ਅਫਸਰਾਂ ਨਾਲ ਖਾਸ ਗੱਲਬਾਤ ਹੈ, ਤੁਸੀਂ ਮੈਨੂੰ ਐ ਨਾ ਕਰ ਸਕਦੇ, ਐ ਨਹੀਂ ਕਰ ਸਕਦੇ। ਪਰ ਉਹ ਤਾਂ ਜ਼ਰਾ ਚਾਨਣਾ ਇਹਨਾਂ ਤੇ। ਦੇਖੋ ਗੱਲ ਇਹ ਆ ਕਿ ਵੱਡਿਆਂ ਘਰਾਂ ਦੇ ਨਾਲ ਹੀ ਬਹਿਣੀ ਉੱਠਣੀ ਸੀ, ਤਾਂ ਹੀ ਤੇ ਥਾਰਾਂ ਘੁੰਮਦੀਆਂ ਸੀ। ਸ਼ਹਿਰ ਘੁੰਮਦੇ ਤੇ ਤੇਰੇ ਟਾਇਰ ਘੁੰਮਦੇ ਤੇ ਕਿੱਥੇ ਕਿੱਥੇ ਘੁੰਮਦੇ। ਤਾਂ ਗੱਲ ਇਹ ਆ ਕਿ ਉਹ ਤਾਂ ਕਿਸੇ ਹੀ ਬੜੇ ਗਾਂ ਦੇ ਆ। ਦੇਖੋ ਸਾਡੇ ਇਲਾਕੇ ਦੇ ਵਿੱਚ ਇਸ ਵੇਲੇ ਬੜੀ ਚੁੰਝ ਚਰਚਾ ਜਿਹੜੀ ਹੈ ਨਾ ਉਹ ਚੱਲਦੀ ਪਈ ਆ ਗੁਰਪ੍ਰੀਤ ਜੀ।
ਬੜੀਆਂ ਹੀ ਗੱਲਾਂ ਨਿਕਲਦੀਆਂ ਕਿ ਇਸਨੇ ਚੈਟ ਦਾ ਹਵਾਲਾ ਦਿੱਤਾ, ਇੱਕ IPS ਅਫਸਰ ਦਾ ਦਾਬਾ ਮਾਰਿਆ, ਕੁਛ ਦੇ ਨਾਲ ਮਤਲਬ ਕਿ ਇਹ ਸੰਪਰਕ ਦੇ ਵਿੱਚ ਵੀ ਸੀਗੀ। ਤੇ ਦੱਸਦੇ ਆ ਕਿ ਜਿਹੜਾ ਟ੍ਰੇਨੀ IPS ਸੀਗਾ ਉਹਨੇ ਕੋਈ ਨਹੀਂ ਸੁਣੀ, ਇਹਦੇ 2 ਮੋਬਾਈਲ ਜਿਹੜੇ ਸੀ ਉਹ ਖੋਹ ਲਏ। ਇਸ ਤੋਂ ਇਲਾਵਾ ਇਹ ਆਇਆ ਕਿ ਇਹਨੇ ਲਵ ਮੈਰਿਜ ਕੀਤੀ ਸੀਗੀ, ਉਹ ਵੀ ਛੱਡਤਾ, ਘਰ ਵਾਲਾ ਉਹਦੇ ਤੇ ਪਰਚਾ ਪਵਾਇਆ। ਫਿਰ ਇਹ ਜਿਹੜਾ ਬਲਵਿੰਦਰ ਸੋਨੂ ਆ, ਜਿਹਦੀ ਘਰ ਵਾਲੀ ਤੁਹਾਡੇ ਸਾਹਮਣੇ ਹੁਣ ਬੜਾ ਪਿੱਟ ਰਹੀ ਕਿ ਪੱਟ ਹੋਣੀ ਨੇ ਮੇਰਾ ਘਰ ਵਾਲਾ ਹੀ ਪੁੱਟ ਲਿਆ, ਉਹ ਦੱਸਦੇ ਆ ਕਿ ਬਲਵਿੰਦਰ ਸੋਨੂ ਇਹਨੂੰ ਮਿਲਿਆ ਸੀਗਾ ਕਰੋਨਾ ਦੇ ਦੌਰਾਨ। ਉਹ ਐਂਬੂਲੈਂਸ ਚਲਾਉਂਦਾ ਸੀ, ਉੱਥੇ ਕਿਤੇ ਅੱਖ ਮਟੱਕਾ ਹੋ ਗਿਆ ਸੀ ਤੇ ਇਹਨਾਂ ਦੇ ਨੰਬਰ ਐਕਸਚੇਂਜ ਹੋ ਗਏ, ਫਿਰ ਇਕੱਠੇ ਹੀ ਚੱਲ ਪਏ। ਤੇ ਸ਼ਾਇਦ ਐਂਬੂਲੈਂਸ ਘੁੰਮੀ ਆ ਕਰੋਨਾ ਦੇ ਵਿੱਚ, ਤੁਹਾਨੂੰ ਪਤਾ ਹੀ ਆ ਕਿ ਦੂਜੇ ਵਹੀਕਲ ਤੇ ਨਿਕਲਦੇ ਨਹੀਂ ਸੀ। ਇਹ ਫਿਰ ਮੈਨੂੰ ਲੱਗਦਾ ਕਿ ਐਂਬੂਲੈਂਸ ਦੇ ਵਿੱਚ ਹੀ ਗੇੜੇ ਗੂੜੇ ਲਾਉਂਦੇ ਰਹੇ, ਐਂਬੂਲੈਂਸ ਦੇ ਵਿੱਚ ਹੀ ਮਾਲ ਇੱਧਰ ਉੱਧਰ ਖਪਾਉਂਦੇ ਰਹੇ। ਲਿਹਾਜ਼ਾ ਹੁਣ ਜਿਹੜੀ ਕਹਾਣੀ ਹੈ ਉਹ ਇਹ ਆ ਕਿ ਇਸ ਬੀਬੀ ਦੇ ਤੇ ਇਹ ਵੀ ਕਿੱਸੇ ਨਿਕਲਦੇ ਪਏ ਆ ਕਿ ਇਸ ਬੀਬੀ ਨੇ, ਦੱਸਦੇ ਆ ਕਿ ਇੱਕ ਵਾਰੀ ਅੱਗੇ ਫਨਾਈਲ ਪੀਤੀ SSP ਦੇ ਦਫ਼ਤਰ ਅੱਗੇ, ਕੋਈ ਇਹਦੇ ਨਾਲ ਦਾ ਹੀ ਕਰਮੀ ਇਹਦੇ ਹੱਥੋਂ ਕੁੱਟਿਆ ਗਿਆ ਸੀ। ਫਿਰ ਇੱਕ ਵਾਰੀ ਜੀ ਹਸਪਤਾਲ ਦੇ ਵਿੱਚ ਸੀ, ਇਹਨਾਂ ਨੇ ਰੱਜ ਕੇ ਦੋਵਾਂ ਨੇ ਡਰਾਮਾ ਕੀਤਾ, ਉੱਥੇ ਫਿਰ ਇਹਨਾਂ ਨੇ ਫਨਾਈਲ ਦੀਆਂ ਗੋਲੀਆਂ ਚੱਕ ਲਈਆਂ। ਹੋਇਆ ਕੀ ਕਿ ਡਾਕਟਰਾਂ ਨੇ ਕਿਹਾ ਕਿ ਅਸੀਂ ਹੜਤਾਲ ਤੇ ਚੱਲੇ, ਜਾਂ ਤੇ ਇਹਨਾਂ ਤੇ ਮੁਕੱਦਮਾ ਦਰਜ ਕਰੋ, ਇਹਦੇ ਤੇ ਮੁਕੱਦਮਾ ਦਰਜ ਹੋਇਆ। ਫਿਰ ਇਹ ਤੋਂ ਇਲਾਵਾ ਇਹ ਵੀ ਦੱਸਿਆ ਜਾਂਦਾ ਕਿ ਜਿਹੜਾ ਇਹਦਾ ਪਹਿਲਾ ਘਰ ਵਾਲਾ ਸੀ ਉਹਦੇ ਤੇ ਇਹਨੇ ਪਰਚਾ ਵੀ ਪਵਾਇਆ ਹੋਇਆ। ਮਤਲਬ ਕਿ ਬੜੀ ਟੁੱਟ ਪੈਣੀ ਸੀਗੀ ਇਹ ਥਾਰ ਵਾਲੀ। ਤਾਂ ਇਹ ਗੱਲ ਤੇ ਵੱਡੀ ਇਹ ਆ ਕਿ ਇਹ ਜਿਹੜਾ ਹੁਣ ਥਾਰ ਵਾਲਾ ਸਾਰਾ ਕੰਮ ਚੱਲ ਰਿਹਾ, ਇਹਦੇ ਵਿੱਚ ਮੈਨੂੰ ਤੇ ਸ਼ੱਕ ਇਹ ਪੈਂਦਾ ਕਿ ਜਿਹੜੇ 2-2 ਮੋਬਾਈਲ ਰੱਖੀ ਫਿਰਦੀ ਆ, ਲੱਖ ਲੱਖ ਦੇ, 1.5 ਲੱਖ ਦੇ, ਮੈਨੂੰ ਤੇ ਇਹਦਾ ਪਤਾ ਨਹੀਂ ਲੱਗਦਾ ਸਮਾਨ ਕਿੰਨਾ ਕਿੰਨਾ ਮਹਿੰਗਾ। ਮੈਨੂੰ ਤੇ ਗਾਂਹ ਪੁੱਛਣਾ ਪੈਂਦਾ ਕਿ ਘੜੀ ਕਿੰਨੇ ਦੀ ਆ, ਇਹ ਮਫਲਰ ਕਿੰਨੇ ਦਾ। ਅੱਜ ਕੱਲ ਮਫਲਰ ਵੀ ਬੜੇ ਮਹਿੰਗੇ, ਇਕੱਲਾ ਕੇਜਰੀਵਾਲ ਦਾ ਮਫਲਰ ਥੋੜੀ ਮਸ਼ਹੂਰ ਹੈ, ਬਰਬਰੀ ਆ, ਫਲਾਣਾ ਹੈ ਜੀ, ਬੜੇ ਬੜੇ ਮਹਿੰਗੇ ਰੇਟ ਆ ਗੁਰਪ੍ਰੀਤ ਜੀ, ਆਪਾਂ ਨੂੰ ਤਾਂ ਕੱਖ ਵੀ ਜੀ ਨਹੀਂ ਜੀ ਪਤਾ। ਇਸ ਕਰਕੇ ਹੁਣ ਇਹ ਚੈੱਕ ਕਰੋ ਕਿ ਬਈ ਇਹ ਕੋਈ ਹੋਰ ਸਪੈਨ ਵੀ ਹੈਗੀ ਹੈ ਜਿਹੜੀ ਇਹੋ ਜੀ ਆ ਰਾਡੋ ਦੀ ਘੜੀ ਹੈ ਜੀ, ਆ ਫਲਾਣੇ ਦੀ ਘੜੀ ਹੈ ਜੀ, ਤੇ ਇਹਦੀ ਘੜੀ ਜੀ ਚੰਗੀ ਆਈ ਆ। ਤਾਂ ਹੁਣ ਦੇਖਣਾ ਹੋਏਗਾ ਕਿ ਇਸ ਘੜੀ ਦੇ ਵਿੱਚ ਇਹਦਾ ਹੁਣ ਸਾਥ ਕਿਹਨੇ ਦਿੱਤਾ ਪਹਿਲਾਂ, ਤੇ ਸਾਥ ਕੌਣ ਬਾਅਦ ਚ ਦਿੰਦਾ। ਤੇ ਇਸ ਕਰਕੇ ਇਹ ਵੇਖਣਾ ਦਿਲਚਸਪ ਹੋਏਗਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਤੱਕ ਜੋ ਆਪਾਂ ਦੇਖਿਆ ਗੁਰਪ੍ਰੀਤ ਜੀ, ਕਿ ਬਈ ਜਿੰਨਾ ਵੀ ਇਹਨੇ ਇਹ ਸਾਰਾ ਕੁਝ ਕੀਤਾ, ਇਹ ਤੇ ਸਾਫ਼ ਹੈ ਕਿ ਕਿਸੇ ਦੀ ਸ਼ਹਿ ਤੇ ਕੀਤਾ। ਤੁਸੀਂ ਮੈਨੂੰ ਦੱਸੋ ਕਿ OSI ਬ੍ਰਾਂਚ ਹੈ ਜਿਹੜੀ ਉਹ ਡਿਊਟੀਆਂ ਲਾਉਂਦੀ ਆ, ਇਹਦੇ 31 ਤਬਾਦਲੇ ਹੋਏ ਹੁਣ ਤੱਕ ਕੈਰੀਅਰ ਦੇ ਵਿੱਚ, ਤੇ ਇਹਦੀ ਡਿਊਟੀ ਮਾਨਸੇ ਆ, ਮਾਨਸਾ ਇਹਦਾ ਜ਼ਿਲ੍ਹਾ, ਇੱਥੇ ਲਿਆ ਕੇ ਪੁਲਿਸ ਲਾਈਨ ਦੇ ਵਿੱਚ ਅਟੈਚ ਕੀਤੀ ਹੈ। ਕਿਵੇਂ ਕੀਤੀ ਹੈ? ਡਿਊਟੀ ਫ੍ਰੀ ਰਹਿੰਦੀ ਹੈ, ਜਿਵੇਂ ਕੋਈ ਚੀਜ਼ ਨਹੀਂ ਬਾਰਡਰ ਤੋਂ ਲੰਘ ਜਾਂਦੀ, ਡਿਊਟੀ ਫ੍ਰੀ, ਕਿ ਤੇਰੇ ਤੇ ਕੋਈ ਟੈਕਸ ਨਹੀਂ ਹੈ, ਉਹਦਾ ਡਿਊਟੀ ਫ੍ਰੀ ਤੁਰੀ ਜੀ ਜੀ ਫਿਰਦੀ ਸੀ। ਦੱਸੋ, ਕਮਾਲ ਦੀ ਗੱਲ ਆ। ਜੇ ਸ਼ਹਿ ਨਹੀਂ ਤੇ ਕਿਵੇਂ ਆ? ਤੇ ਸਾਰਾ ਜਾਂਚ ਪੜਤਾਲ ਦਾ ਵਿਸ਼ਾ ਮੈਨੂੰ ਤੇ ਲੱਗਦਾ ਤੇ ਮੋਬਾਈਲ ਚੰਗੀ ਤਰ੍ਹਾਂ ਖੰਗਾਲਣੇ ਚਾਹੀਦੇ ਆ, ਕਿਤੇ ਕੋਈ ਅਫਸਰਾਂ ਦੀ ਵੀਡੀਓ ਬਣਾ ਕੇ ਤੇ ਨਹੀਂ ਰੱਖੀ ਫਿਰਦੀ। ਇੰਨੇ ਠਾਠ ਬਾਠ ਨਾਲ ਇਹੋ ਜਿਹੇ ਕੰਮ ਦੇ ਵਿੱਚ ਗੱਜਣਾ ਵੱਜਣਾ, ਭਾਈ ਕੋਈ ਹੋਰ ਤਾਂ ਕੰਮ ਨਹੀਂ ਸੀ ਹੁੰਦਾ ਪਿਆ। ਤੇ ਮੈਨੂੰ ਤੇ ਇਹ ਵੀ ਜਾਣਕਾਰੀ ਮਿਲੀ ਆ ਅੰਦਰੂਨੀ ਸੂਤਰਾਂ ਤੋਂ ਕਿ ਦਰਅਸਲ ਇਹਦੇ ਹੱਥੋਂ ਪੁਲਿਸ ਵਾਲੇ ਵੀ ਜਿਹੜੇ ਆ ਉਹ ਬੜੇ ਤੰਗ ਸਨ, ਪਰੇਸ਼ਾਨ ਸਨ, ਤੇ ਉਹਨਾਂ ਨੇ ਟਰੈਪ ਲਾਇਆ। ਜੀ ਸੋ वही काम है ना, ਹੁਣ बुरे काम का बुरा नतीजा, ਤੇ बुरा नतीजा ਹੁਣ काम का ਸਾਹਮਣੇ बुरा ਆ ਰਿਹਾ ਹੈ। नतीजा, मैंने देखा तू ਜੀ भी देख भतीजा। ਜੀ ਸੋ ਹੋਣੀ ਚਾਹੀਦੀ ਹੈ ਇਹੋ ਜੀ। ਇਸ ਕਾਰਵਾਈ ਦੇ ਲਈ ਅਸੀਂ ਸ਼ਲਾਘਾ ਵੀ ਕਰਦੇ ਹਾਂ ਉਹਨਾਂ ਪੁਲਿਸ ਕਰਮੀਆਂ ਦੀ ਵੀ, ਤੇ ਸਰਕਾਰ ਦਾ ਵੀ, ਜਿਹੜਾ ਇਸ ਮਾਮਲੇ 'ਚ ਨਿਰਪੱਖ ਹੋ ਕੇ ਚੱਲਣ, ਤੇ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਇਹਦੇ ਸਾਥੀ ਨੇ ਉਹ ਵੀ ਫੜੇ ਜਾਣ, ਤੇ ਇਹ ਕੰਮ ਬੰਦ ਹੋਣਾ ਚਾਹੀਦਾ ਹੈ। ਸੋ ਅੱਗੇ ਚੱਲੀਏ ਜੀ, ਇੱਧਰ ਕਾਂਗਰਸੀ ਵਿਧਾਇਕ ਪੀ ਪੁੱਤ ਨੇ ਜਿਹੜੇ, ਉਹਨਾਂ ਦੀ ਜਾਇਦਾਦ ਅੱਜ ਜ਼ਬਤ ਹੋ ਗਈ ਆ, ਉਹ ਵੀ ਚੰਗੀ ਤਕੜੀ। ਪਰ ਇਹ ਗੱਲਾਂ ਤਾਂ ਮੈਂ ਹੋਰ ਹੀ ਸੁਣ ਰਿਹਾ ਸੀ, ਕਹਿੰਦੇ ਵੀ ਕੇਂਦਰ ਦੀ ਸ਼ਹਿ ਤੇ ਮੱਕੀ ਖਰੀਦਣ ਦੀਆਂ ਤਿਆਰੀਆਂ ਕਰ ਰਹੇ ਨੇ, ਸਾਰਾ ਬਚ ਕੇ ਵੀ ਰਹਿਣਾ ਹੈ, ਕਈ ਤਰ੍ਹਾਂ ਦੀਆਂ ਗੱਲਾਂ। ਪਰ ਪਾਇਓ ਚਾਨਣਾ ਜੀ, ਆ ਤਾਂ ਹੋਰ ਹੀ ਕੰਮ ਹੋ ਗਿਆ ਇੱਧਰ। ਦੇਖੋ ਗੁਰਪ੍ਰੀਤ ਜੀ, ਸਾਫ਼ ਆ ਕਿ 5 ਤੇ 6 ਦਾ ਇਹ ਮਾਮਲਾ ਹੈ। 22 ਕਰੋੜ 2 ਲੱਖ ਦੀ ਪ੍ਰਾਪਰਟੀ ਜਿਹੜੀ ਹੈ ਉਹ ਕਹਿ ਲੋ ਕਿ ਈਡੀ ਨੇ ਫੇਮਾ ਦੇ ਉਲੰਘਣ ਦੇ ਹੇਠ ਇਹਨਾਂ ਦੀ ਜ਼ਬਤ ਕੀਤੀ ਆ। ਤਾਂ ਇਹ ਮਾਮਲਾ ਕੀ ਹੁੰਦਾ ਕਿ ਇੱਕ ਨਾ GDR ਹੁੰਦੀ ਹੈ, ਗਲੋਬਲ ਡਿਪੋਜ਼ਿਟ ਰਸੀਟਸ, ਯਾਨੀ ਰਸੀਦ ਕਹਿ ਲੋ, ਕਿ ਉਹ ਇੱਕ ਪ੍ਰਮਾਣ ਪੱਤਰ ਹੁੰਦਾ ਕਿ ਜਦੋਂ ਕੋਈ ਵੀ ਲਿਸਟਡ ਕੰਪਨੀ ਸ਼ੇਅਰ ਬਾਜ਼ਾਰ ਦੇ ਵਿੱਚ ਦੂਜੀ ਥਾਂ ਤੇ, ਯਾਨੀ ਦੂਜੇ ਮੁਲਕ ਦੇ ਵਿੱਚ ਜਾ ਕੇ ਨਿਵੇਸ਼ ਕਰਦੀ ਹੈ ਜਾਂ ਉਹਦੇ ਵਿੱਚ ਨਿਵੇਸ਼ ਆਉਂਦਾ, ਉਸ ਚੀਜ਼ ਦਾ ਕੋਈ 20-22 ਕਰੋੜ ਦਾ ਇਹਨਾਂ ਦਾ ਫਰਕ ਸੀਗਾ, ਜਿਹੜਾ ਕਿ ਹੁਣ ਇਹਨਾਂ ਨੇ ਫੜਿਆ ਤੇ ਇਹ ਸਾਰੀ ਕਾਰਵਾਈ ਕੀਤੀ ਆ। ਦੇਖੋ, ਕਰਦੀਆਂ ਤੇ ਏਜੰਸੀਆਂ ਹੁੰਦੀਆਂ ਨੇ, ਤੇ ਏਜੰਸੀਆਂ ਤੁਹਾਨੂੰ ਪਤਾ ਹੀ ਹੈ ਨਾ ਕਿ ਬਾਈ ਉਹ ਕਿਹਨਾਂ ਦੇ ਇਸ਼ਾਰਿਆਂ ਤੇ ਚੱਲਦੀਆਂ। ਇਹ ਤੇ ਸਾਫ਼ ਹੈ, ਇਹ ਤੇ ਤੱਥ ਹੈ, ਤੇ ਸਪਸ਼ਟ ਹੈ, ਸੱਚ ਹੈ। ਹੁਣ ਗੱਲ ਇਹ ਆ ਕਿ ਕੱਲ ਨੂੰ ਕੀ ਹੋਏਗਾ। ਐਥਨੋਲ ਦਾ ਲਾਇਸੈਂਸ ਤਾਂ ਦਿੱਤਾ ਮਾਨ ਨੇ,
ਉਹ ਕਾਰੋਬਾਰੀ ਨੇ, ਉਹਨਾਂ ਦੀ ਤੇ ਤੁਸੀਂ ਦੇਖੋ ਰਾਣਾ ਗੁਰਜੀਤ ਤੇ ਐਲਾਨੀਆ ਕਹਿ ਚੁੱਕਿਆ ਕਿ ਮੇਰੀ ਭਾਰਤੀ ਜਨਤਾ ਪਾਰਟੀ ਵਾਲੇ ਲੀਡਰਾਂ ਨਾਲ ਬਣਦੀ ਹੈ, ਮੈਂ ਕਾਰੋਬਾਰੀ ਹਾਂ, ਮੇਰੀ ਯੋਗੀ ਨਾਲ ਬਣਦੀ ਹੈ। ਤਾਂ ਇਹ ਤੇ ਬਾਤ ਕਥਨੀ ਨਹੀਂ ਹੈ, ਉਹ ਤੇ ਪ੍ਰਵਾਨ ਕਰਦੇ ਕਿ ਕਾਰੋਬਾਰੀਆਂ ਦੀ ਸਾਰਿਆਂ ਨਾਲ ਬਣਦੀ ਹੁੰਦੀ ਆ। ਸਗੋਂ ਮੈਂ ਤੇ ਕਹਿੰਦਾ ਕਿ ਇੰਨੀ ਖੁੱਲ੍ਹ ਦਿਲੀ ਨਾਲ ਦੂਜੇ ਲੀਡਰਾਂ ਨੂੰ ਵੀ ਕਬੂਲ ਕਰਨਾ ਚਾਹੀਦਾ ਕਿ ਉਹਨਾਂ ਦੀ ਵੀ ਬਣਦੀ ਹੁੰਦੀ ਹੈ, ਖਾਸ ਤੌਰ ਤੇ ਜਿਹੜੇ ਕਾਰੋਬਾਰੀ ਲੀਡਰ ਨੇ। ਤਾਂ ਬਹਰਹਾਲ ਦੇਖੋ ਇਹਨਾਂ ਤੇ ਅੱਗੇ ਇਨਕਮ ਟੈਕਸ ਦੀ ਰੇਡ ਪਈ ਆ, ਹੁਣ ਈਡੀ ਦੀ ਪਈ ਆ, ਤੇ ਤੁਸੀਂ ਇਸ ਨੂੰ ਇਸ ਚੀਜ਼ ਨਾਲ ਵੀ ਲੈ ਸਕਦੇ ਹੋ ਨਾ ਕਿ ਕਿਤੇ ਇਹਨਾਂ ਨੂੰ ਕੱਲ ਨੂੰ ਮਜਬੂਰ ਤਾਂ ਨਹੀਂ ਕੀਤਾ ਜਾਊਗਾ। ਤੇ ਦੂਜਾ ਇਹ ਕਿ ਮਾਲਵੇ ਦੇ ਵਿੱਚ ਪੈਰ ਪਸਾਰ ਰਹੇ ਆ। ਹੁਣ ਜੇ ਮਾਲਵੇ ਦੇ ਵਿੱਚ ਪੈਰ ਪਸਾਰਨ ਦਾ ਦੇਖੀਏ ਤਾਂ ਉਹਦਾ ਦੁੱਖ ਤੇ ਇਹਨਾਂ ਦੇ ਆਪਣੇ ਬੰਦਿਆਂ ਨੂੰ ਵੀ ਲੱਗ ਰਿਹਾ ਕਿ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਇਕੱਠ ਰੱਖਿਆ ਹੋਇਆ ਕੱਲ ਨੂੰ। ਉਹ ਇਕੱਠ ਕੌਣ ਕਰ ਰਿਹਾ? ਰਾਜਾ ਵੜਿੰਗ ਸਾਹਿਬ। ਰਾਜਾ ਵੜਿੰਗ ਕਿੱਥੋਂ ਆਉਂਦੇ ਆ? ਮਾਲਵੇ ਚੋਂ, ਠੀਕ ਹੈ ਜੀ। ਤਾਂ ਇਕੱਠ ਕਿੱਥੇ ਕਰ ਰਹੇ ਨੇ? ਸੁਲਤਾਨਪੁਰ ਲੋਧੀ। ਗੜ ਕਿੰਨਾ ਦਾ? ਰਾਣਿਆਂ ਦਾ। ਨਾ ਕਰ ਮਾਣ ਰਾਜਿਆਂ ਦਾ ਹੈ, ਬਦਲਦੇ ਨੀਤੀ ਰਾਣੀ ਆ। ਤਾਂ ਗੱਲ ਇਹ ਆ ਕਿ ਭਾਈ ਹੁਣ ਤੁਸੀਂ ਦੇਖੋ ਕਿ ਇਕੱਠ ਕੱਤ ਹੋ ਰਿਹਾ, ਤਾਂ ਉਹ ਕੀ ਆ? ਉਹ ਆਪਸ ਦੀ ਟਸਲ ਹੈ ਨਾ। ਤੇ ਲੈਟ ਸਪੋਜ਼ ਗੁਰਪ੍ਰੀਤ ਜੀ, ਮੈਂ ਗਾਂ ਦੀ ਗੱਲ ਕਰਦਾ ਕਿ ਜੇਕਰ ਮੰਨ ਲਓ ਰਾਜਾ ਵੜਿੰਗ ਕੱਲ ਨੂੰ ਪ੍ਰਧਾਨ ਆਪਣੀ ਸਥਾਪਤੀ ਹੋਰ ਮਜ਼ਬੂਤ ਕਰ ਜਾਂਦੇ ਆ। ਰਾਣਾ ਗੁਰਜੀਤ ਦੇ ਖਿਲਾਫ ਅੱਗੇ ਵੀ ਇੱਕ ਦੋ ਗਰੁੱਪ ਐਕਟਿਵ ਨੇ ਕਿ ਰਾਣਾ ਸਭ ਨੂੰ ਪਛਾੜ ਜਾਏਗਾ ਜੇ ਮਾਲਵੇ ਦੇ ਵਿੱਚ ਵੀ ਪਸਾਰ ਕਰ ਗਿਆ। ਤਾਂ ਫਿਰ ਉਸ ਸੂਰਤ ਦੇ ਵਿੱਚ ਮੈਂ ਅੱਗੇ ਵੀ ਕਿਹਾ ਸੀਗਾ ਕਿ ਰਾਣਾ ਗੁਰਜੀਤ ਕੋਲ ਆਪਸ਼ਨ ਕੀ ਬਚੇਗਾ ਦੱਸੋ? ਤਾਂ ਉਹ ਫਿਰ ਕੋਈ ਨਾ ਕੋਈ ਟਿਕਾਣਾ ਤਾਂ ਲੱਭੇਗਾ। ਤਾਂ ਜੇ ਟਿਕਾਣਾ ਲੱਭੇਗਾ ਤਾਂ ਮੇਰੇ ਖਿਆਲ ਦੇ ਨਾਲ ਉਹੀ ਟਿਕਾਣਾ ਸੁਰੱਖਿਅਤ ਨਹੀਂ ਜਿਹਦੀਆਂ ਫਾਈਲਾਂ ਬਣੀਆਂ ਹੋਣਗੀਆਂ ਉਹਨਾਂ ਦੇ ਕੋਲ, ਜਿਨ੍ਹਾਂ ਕੋਲ ਇਹਨਾਂ ਦੀਆਂ ਫਾਈਲਾਂ ਬਣੀਆਂ ਹੋਣਗੀਆਂ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ, ਠੀਕ ਹੈ ਤੁਹਾਡੀਆਂ ਜਿਹੜੀਆਂ ਗੱਲਾਂ, ਮੈਂ ਉਹ ਗੱਲਾਂ ਨੂੰ ਵੀ ਨਾਲ ਜੋੜ ਦਿੱਤਾ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵੀ ਤੌਰ ਤੇ ਐਸੇ ਦ੍ਰਿਸ਼ਟਾਂਤ ਆਪਾਂ ਨੂੰ ਦੇਖਣ ਨੂੰ ਮਿਲਣਗੇ। ਔਰ ਇਹ ਪੰਜਾਬ ਦੇ ਕਿਸੇ ਇੱਕ ਕੋਨੇ ਚੋਂ ਨਹੀਂ ਹੋਣਗੇ ਗੁਰਪ੍ਰੀਤ ਜੀ, ਇਹ ਪੰਜਾਬ ਦੇ ਕਈ ਕੋਨਿਆਂ ਚ ਹੋ ਸਕਦੇ, ਜਿਹਦਾ ਮੈਂ ਜ਼ਿਕਰ ਕਈ ਮਹੀਨਿਆਂ ਤੋਂ ਕਰ ਰਿਹਾ, ਲਗਾਤਾਰ ਮੁਸਲਸਲ ਕਰ ਰਿਹਾ ਕਿ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਇਹਨਾਂ ਸਾਰਿਆਂ ਦੇ ਵਿੱਚ ਹੀ ਬੁਨਿਆਦੀ ਤੌਰ ਤੇ ਕਿਤੇ ਨਾ ਕਿਤੇ ਹਿਲਜੁਲ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ। ਸੋ ਰਾਣਾ ਗੁਰਜੀਤ ਦੀ ਪ੍ਰਾਪਰਟੀ 22 ਕਰੋੜ 2 ਲੱਖ ਦੀ ਈਡੀ ਨੇ ਜ਼ਬਤ ਕੀਤੀ ਹੈ ਜੀ। ਜੀ, ਸੋ ਭਾਰੀ ਜ਼ਬਤ ਜਿਹੜਾ ਹੋਇਆ ਹੈ, ਭਾਰੀ ਆંકੜਾ ਹੈ, ਇਹ ਨੰਬਰ ਬਹੁਤ ਵੱਡੇ ਹੁੰਦੇ ਨੇ। ਤੇ ਆਪਾਂ ਚਲੀਏ ਜੀ ਅਗਲੀ ਖਬਰ ਤੇ। ਉਧਰ ਗੁਰਸ਼ੇਰ ਸੰਧੂ ਨੂੰ ਨਾ ਕੋਈ ਰਾਹਤ ਨਹੀਂ ਮਿਲੀ ਹੈ ਜੀ ਇਹ ਲਾਰੈਂਸ ਮਾਮਲੇ 'ਚ। ਹਾਂਜੀ ਦੇਖੋ ਗੱਲ ਇਹ ਆ ਕਿ ਗੁਰਸ਼ੇਰ ਹੁਣ ਇਸ ਵੇਲੇ ਭੱਜ ਕੇ ਗਿਆ ਹਾਈ ਕੋਰਟ ਦੀ ਸ਼ਰਨ ਦੇ ਵਿੱਚ। ਇਹ ਤਾਂ ਇਹ ਕਹਿ ਰਹੇ ਆ ਕਿ ਦੇਖੋ ਜੀ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਲਾਈ ਗਈ ਆ ਉਹ ਗੁਰਸ਼ੇਰ ਬਣੀ, ਉਹਦਾ ਗਰਾਊਂਡ ਪਤਾ ਕੀ ਆ? ਉਹਨੂੰ ਸਮਝ ਲਓ, ਤਕਨੀਕੀ ਤੌਰ ਤੇ ਸਾਰੀ ਤਸਵੀਰ ਹੋ ਜਾਏਗੀ ਸਪਸ਼ਟ। ਗੁਰਸ਼ੇਰ ਕਹਿੰਦਾ ਕਿ ਇੱਕ ਤੇ ਮੇਰੀ ਫੈਮਿਲੀ ਨੂੰ ਪ੍ਰੋਟੈਕਟ ਕਰੋ, ਮੈਨੂੰ ਖਤਰਾ ਹੈ ਵਗੈਰਾ ਵਗੈਰਾ। ਦੂਜਾ ਇਹ ਆ ਕਿ ਦੇਖੋ ਇਹਨਾਂ ਨੇ ਜਾ ਕੇ ਗੱਲ ਕਹੀ ਸੀ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਜਿਹੜੀ, ਠੀਕ ਹੈ ਨਾ ਜੀ, ਇਹਨੇ ਪਹਿਲੇ ਦਿਨ ਤੋਂ ਹੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਗੈਂਗਸਟਰ ਨੂੰ। ਤਾਂ ਫਿਰ ਸਾਡਾ ਤਾਂ ਕੋਈ ਤੁੱਕ ਹੀ ਨਹੀਂ ਬਣਦਾ। ਮਤਲਬ ਕਿ ਜਿਹੜੀ ਕਸਟਡੀ ਸੀ ਲਾਰੈਂਸ ਦੀ, ਉਹ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਕੋਲ ਸੀਗੀ। ਗੁਰਸ਼ੇਰ ਇਹ ਗੱਲ ਕਹਿ ਰਿਹਾ ਤੇ ਠੀਕ ਹੈ, ਨਾਲ ਉਹ ਮੰਗ ਕਰ ਰਿਹਾ ਕਿ ਅਦਾਲਤ ਮੇਰਾ ਪੱਖ ਸੁਣੇ ਤੇ ਮੇਰੇ ਪਰਿਵਾਰ ਦੀ ਸੁਰੱਖਿਆ ਕਰੇ। ਹੁਣ ਇਹ ਸੁਣਵਾਈ ਜਿਹੜੀ ਹੈ 9 ਅਪ੍ਰੈਲ ਤੱਕ ਕਹਿ ਲਓ ਕਿ ਸਸਪੈਂਡ ਕਰ ਦਿੱਤੀ ਗਈ ਹੈ। ਤੇ ਹਾਈ ਕੋਰਟ ਨੇ ਗੁਰਸ਼ੇਰ ਦੀ ਜਿਹੜੀ ਫਿਲਹਾਲ ਆ ਪਟੀਸ਼ਨ ਤੇ ਕੋਈ ਰਾਹਤ ਨਹੀਂ ਦਿੱਤੀ। ਅਦਾਲਤ ਨੇ ਕਿਹਾ ਕਿਉਂਕਿ ਉਹਨੇ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ, ਇਹਦੇ ਲਈ ਹਾਈ ਕੋਰਟ ਜਿਹੜੀ ਹੈ ਉਹ ਸੁਣਵਾਈ ਨਹੀਂ ਕਰ ਸਕਦਾ। ਤਾਂ ਸਮਝ ਗਏ ਨਾ ਤੁਸੀਂ ਕਿ ਗੁਰਸ਼ੇਰ ਚਲਾ ਗਿਆ ਸੁਪਰੀਮ ਕੋਰਟ, ਹਾਈ ਕੋਰਟ ਨੇ ਪਹਿਲਾਂ ਵੀ ਰਾਹਤ ਨਹੀਂ ਸੀ ਦਿੱਤੀ। ਤਾਂ ਉਹਨਾਂ ਕਿਹਾ ਕਿ ਜਦ ਤੂੰ ਸੁਪਰੀਮ ਕੋਰਟ ਹੀ ਚਲਾ ਗਿਆ ਤਾਂ ਫਿਰ ਕਾਕਾ ਤੇਰਾ ਹਾਈ ਕੋਰਟ ਦੇ ਵਿੱਚ ਕੰਮ ਕੀ? ਸੋ ਇਸ ਵਾਸਤੇ ਹੁਣ ਜਿਹੜੀ ਗੱਲ ਹੈ ਉਹ ਇਹੋ ਆ ਕਿ ਬਈ ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਉਹ ਇੱਥੇ ਹੀ ਮੁੱਕੇਗੀ ਕਿ ਸੁਪਰੀਮ ਕੋਰਟ 'ਚ ਜਦੋਂ ਤੱਕ ਸੁਣਵਾਈ ਆ, ਹਾਈ ਕੋਰਟ ਦੇ ਵਿੱਚ ਉਦੋਂ ਤੱਕ ਮਾਮਲਾ ਨਹੀਂ ਸੁਣਿਆ ਜਾ। ਜੀ ਜੀ, ਸੋ ਉਧਰ ਧਾਰਮਿਕ ਸਥਾਨ ਤੋਂ ਕਈ ਨਸ਼ਾ ਪੀੜਤ ਛੁਡਵਾਏ ਗਏ ਨੇ ਜੀ, ਇਹ ਮਾਮਲਾ ਕਿੱਥੇ ਦਾ ਹੈ? ਦੇਖੋ ਇਹ ਜਿਹੜਾ ਕੰਮ ਹੈ ਨਾ, ਤੁਹਾਨੂੰ ਪਤਾ ਨਸ਼ਾ ਛਡਾਊ ਕੇਂਦਰ, ਰੀਹੈਬ ਸੈਂਟਰ ਵਗੈਰਾ, ਇਹ ਨਾ ਬਿਜ਼ਨਸ ਦੇ ਵਿੱਚ ਤਬਦੀਲ ਹੋ ਚੁੱਕੇ ਆ। ਜਲੰਧਰ ਪ੍ਰਸ਼ਾਸਨ ਨੇ ਇੱਥੋਂ ਦੇ ਮਤਲਬ ਕਿ ਇੱਕ ਧਾਰਮਿਕ ਡੇਰੇ ਤੋਂ ਕਹਿ ਲਓ ਕਿ 34 ਨੌਜਵਾਨ ਛੁਡਵਾਏ ਆ ਤੇ ਨਸ਼ਾ ਛਡਵਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਰੱਖਿਆ ਸੀ। ਹੁਣ ਸਿਵਲ ਹਸਪਤਾਲ ਦੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ। ਦੇਖੋ ਮੈਂ ਅੱਗੇ ਵੀ ਬਹੁਤ ਵਾਰੀ ਕਿਹਾ, ਹੁਣ ਵੀ ਕਹਿੰਦਾ, 34 ਦੇਖੋ ਕਿ ਜਿਹੜੇ ਬੰਦੇ ਪ੍ਰੋਫੈਸ਼ਨਲ ਨਹੀਂ ਹੈ, ਜਿਹੜੇ ਬੰਦਿਆਂ ਕੋਲ ਕੋਈ ਲਾਇਸੈਂਸ ਨਹੀਂ ਹੈ, ਜਿਹੜੇ ਬੰਦਿਆਂ ਕੋਲ ਤਜਰਬਾ ਨਹੀਂ ਹੈ, ਤਾਂ ਤੁਸੀਂ ਇਸ ਤਰ੍ਹਾਂ
ਆਪਣੇ ਬੱਚਿਆਂ ਨੂੰ ਜੇ ਛੱਡੋਗੇ, ਆਪਣੇ ਬੱਚਿਆਂ ਨੂੰ ਜੇ ਉਹਨਾਂ ਦੇ ਭਰੋਸੇ ਉੱਥੇ ਤੁਸੀਂ ਛੱਡ ਆਓਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਇਸ ਦੁਨੀਆ ਚੋਂ ਤੇ ਕੀ ਬਾਹਰ ਆਉਣਗੇ, ਕੇ ਕਿਤੇ ਨਾ ਕਿਤੇ ਕਹਿ ਲਓ ਕਿ ਤੁਹਾਡੇ ਪ੍ਰਤੀ ਹੋਰ ਸਖਤ ਹੋ ਜਾਣਗੇ, ਨਫ਼ਰਤੀ ਹੋ ਜਾਣਗੇ। ਤਾਂ ਉੱਥੇ ਕੀ ਹੈ, ਕਿਉਂਕਿ ਦੇਖੋ ਕੋਈ ਵੀ ਬੰਦਾ ਵਿਕਟਮ ਹੈ, ਕੋਈ ਵੀ ਪੀੜਤ ਹੈ, ਉਹਨੂੰ ਨਾ ਸਿਰਫ ਮਾਨਸਿਕ ਇਲਾਜ ਦੀ ਜ਼ਰੂਰਤ ਹੁੰਦੀ ਹੈ, ਬਲਕਿ ਉਹਨੂੰ ਫਿਜ਼ੀਕਲ ਇਲਾਜ ਦੀ ਵੀ ਜ਼ਰੂਰਤ ਹੁੰਦੀ ਹੈ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜਦੋਂ ਵੀ ਚੋਣ ਕਰਦੇ ਆ ਕੋਈ ਵੀ ਯਾਰ ਦੋਸਤ ਆ, ਮਾਪੇ ਆ, ਤਾਂ ਉਹਨਾਂ ਨੂੰ ਘੱਟੋ ਘੱਟ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਇਹ ਤਾਂ ਕੁੱਟ ਕੇ ਕਹੀ ਜਾਂਦੇ ਰੱਬ ਦਾ ਨਾਮ ਲਈ ਜਾਓ, ਰੱਬ ਦਾ ਨਾਮ ਲਈ ਜਾਓ। ਦੱਸੋ ਜਿਹੜਾ ਪਹਿਲਾਂ ਹੀ ਟੁੱਟਾ ਪਿਆ ਹੈ ਨਿਸ਼ਾੜੀ, ਉਹ ਕਿੱਥੋਂ ਰੱਬ ਦਾ ਨਾਮ ਲੈ ਲੂ? ਉਹਦੀ ਕਿਹੜੀ ਲਿਵ ਜੁੜ ਜੂਗੀ? ਇਹ ਧੱਕੇ ਨਾਲ ਹੀ ਉੱਥੇ ਘੰਟਾ 2 ਘੰਟੇ ਇੱਕ ਲੱਤ ਤੇ ਖਿਲਾਰੀ ਰੱਖਦੇ ਆ। ਸੋ ਕਦੇ ਵੀ ਇਹਨਾਂ ਬੰਦਿਆਂ ਨੂੰ ਜਿਹੜੇ ਪੀੜਤ ਨੇ, ਇਹਨਾਂ ਨੂੰ ਇਸ ਤਰ੍ਹਾਂ ਨਾ ਛੱਡੋ ਉੱਥੇ। ਜੀ, ਸੋ ਉਧਰ ਗਰਮੀ ਹਾਲੇ ਦਸਤਕ ਹੀ ਦੇ ਰਹੀ ਹੈ ਤੇ ਥਰਮਲ ਪੰਜਾਬ ਵਾਲੇ ਹਫੜ ਵੀ ਲੱਗ ਗਏ ਜੀ। ਆ ਦੇਖੋ ਕਈ ਯੂਨਿਟਾਂ ਜਿਹੜੀਆਂ ਬੰਦ ਹੋ ਗਈਆਂ ਨੇ ਗੁਰਪ੍ਰੀਤ ਜੀ। ਪੰਜਾਬ ਦੀਆਂ 16 ਯੂਨਿਟਾਂ ਦੇ ਵਿੱਚੋਂ 6 ਯੂਨਿਟ ਜਿਹੜੇ ਟੈਕਨੀਕਲੀ ਫਾਲਟ ਦੇ ਕਰਕੇ ਬੰਦ ਹੋ ਗਏ ਆ। ਤੇ ਇਸ ਵੇਲੇ ਬਿਜਲੀ ਦੀ ਡਿਮਾਂਡ ਵੀ 7703 ਆ ਤੇ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਉਹ 3300 ਮੈਗਾਵਾਟ ਆ। ਤਾਂ ਤੁਸੀਂ ਡਿਫਰੈਂਸ ਦੇਖ ਲਓ ਕਿ ਕਿੱਥੇ ਆ, ਕਿ ਇਸ ਵੇਲੇ ਜਿਹੜੀ ਆਪਣੀ ਟੋਟਲ ਪੈਦਾਵਾਰ ਕੈਪੈਸਿਟੀ ਹੈ ਉਹ 5500 ਮੰਨ ਕੇ ਚੱਲਿਆ ਕਰੋ ਮੈਗਾਵਾਟ ਹੈ। 5500 ਮੈਗਾਵਾਟ ਟੋਟਲ ਆਪਣੀ ਜਿਹੜੀ ਹੈ ਕੈਪੈਸਿਟੀ ਆ, ਤੇ ਉਹਦੇ ਵਿੱਚੋਂ ਵੀ ਜੇ ਆਪਾਂ ਐਵਰੇਜ ਦੇਖੀਏ ਤਾਂ 5000 ਮੈਗਾਵਾਟ ਦੀ ਕੈਪੈਸਿਟੀ ਆਪਣੀ ਜਿਹੜੀ ਕੰਮ ਕਰਦੀ ਆ। ਤਾਂ ਉਹਦੇ ਵਿੱਚੋਂ ਵੀ ਤੁਸੀਂ ਦੇਖ ਲਓ ਕਿ 3300 ਇਸ ਵੇਲੇ ਸਾਡੀ ਜਿਹੜੀ ਬਿਜਲੀ ਆ ਉਹ ਜਨਰੇਟ ਹੋ ਰਹੀ ਆ, ਪਾਵਰ ਜਨਰੇਟ ਹੋ ਰਹੀ ਆ। ਤੇ ਇਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ 'ਚ ਜਦੋਂ ਸਾਨੂੰ ਜਿਹੜੀ ਇਹ ਡਿਮਾਂਡ ਆ 17000 ਮੈਗਾਵਾਟ ਤੱਕ ਵੀ ਫਿਲ ਕਰਨੀ ਪੈ ਸਕਦੀ ਆ। ਤਾਂ ਉਸ ਹਾਲਤ ਦੇ ਵਿੱਚ ਤਾਂ ਸੋਚੋ, ਜੇ ਸਾਡੇ ਹੁਣੇ ਹੀ ਹਫਣ ਲੱਗ ਪਏ ਆ ਥਰਮਲ, ਹੁਣੇ ਇਹਨਾਂ ਨੂੰ ਸਾਹ ਚੜਨ ਲੱਗ ਪਿਆ, ਤੇ ਫਿਰ ਤਾਂ ਉਹ ਆਂਦੇ ਹੁੰਦੇ ਨਾ ਕਿ ਕੋਹ ਨਾ ਚੱਲੀ ਤੇ ਅਜੇ ਬਾਬਾ ਹੁਣੇ ਹੀ ਤੇ ਆਈ। ਤਾਂ ਸੂਰਤ ਹਾਲ ਐਸੀ ਬਣ ਜਾਏਗੀ, ਕਿਉਂਕਿ ਐਤਕੀ ਗਰਮੀ ਦਾ ਵੀ ਦੱਸਦੇ ਕਿ ਪ੍ਰਕੋਪ ਜ਼ਿਆਦਾ ਹੋਏਗਾ ਗੁਰਪ੍ਰੀਤ ਜੀ। ਜੀ, ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।